व्यूअर्स ब्रेक तो बाद तुहाडा स्वागत है। नीरज साहब साडी पहली ईमेल आई है वर्जीनिया तो वीर परमजीत सिंह जी दी ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਮੇਰੇ ਇੱਕ ਸੱਜਣ ਜੋ ਕਿ ਪੰਜਾਬ ਵਿੱਚ ਇਹ ਸਮਾਜ ਸੇਵਾ ਸੰਸਥਾ ਨਾਲ ਕੰਮ ਕਰਦੇ ਹਨ ਨੇ ਮੈਨੂੰ ਇੱਕ ਬਹੁਤ ਹੀ ਹੈਰਾਨੀਜਨਕ ਹੀ ਨਹੀਂ ਬਲਕਿ ਇੱਕ ਸ਼ਰਮਨਾਕ ਗੱਲ ਦੱਸੀ ਹੈ। ਉਹਨਾਂ ਦੇ ਦੱਸਣ ਅਨੁਸਾਰ ਪੰਜਾਬ ਸੂਬੇ ਵਿੱਚ ਬਿਰਧ ਆਸ਼ਰਮ ਬਹੁਤ ਤੇਜ਼ੀ ਨਾਲ ਖੁੱਲ ਰਹੇ ਨੇ ਅਤੇ ਇਹਨਾਂ ਵਿੱਚ ਬਜ਼ੁਰਗ ਬਹੁਤ ਵੱਡੀ ਗਿਣਤੀ ਵਿੱਚ ਆ ਰਹੇ ਨੇ। ਇਹ ਬਜ਼ੁਰਗ ਕਿਸੇ ਇੱਕ ਧਰਮ ਨਾਲ ਸੰਬੰਧਿਤ ਨਹੀਂ ਰੱਖਦੇ ਬਲਕਿ ਸਾਰੇ ਧਰਮਾਂ ਨਾਲ ਸੰਬੰਧਿਤ ਹਨ। ਇਹ ਆਪਣੀ ਔਲਾਦ ਦੇ ਜ਼ੁਲਮਾਂ ਦੇ ਸ਼ਿਕਾਰ ਹਨ। ਕਿਰਪਾ ਕਰਕੇ ਇਸ ਸ਼ਰਮਨਾਕ ਰੁਝਾਨ ਬਾਰੇ ਆਪਣੇ ਵਿਚਾਰ ਦੇਣਾ ਕਿ ਸਾਡੇ ਸਿੱਖ ਵਿਰਸੇ ਅਤੇ ਸਿੱਖ ਕਿਰਦਾਰ ਇਸ हद तक गिरावट आ गई है कि सानू पैदा करने वाले ते पालन वाले रब रूप माता पिता सानू बोझ लगन लग गए हैं। शर्म नाल सिर नीवा हो गया है। वाहिगुरु अकाल पुरख आप नू हमेशा चढ़दी कला च रखे अते मोए हुए सिख पंथ नू मुड़ सरजीत करन। दुखी हिरदे नाल परमजीत सिंह वर्जीनिया। जी डॉक्टर साहब। वीर परमजीत सिंह जी का बहुत बहुत धन्यवाद। उन्होंने सानू लिखे ਉਹਨਾਂ ਦੀ ਸਾਡੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕਾਫੀ ਕੰਟਰੀਬਿਊਸ਼ਨ ਹੈ। ਉਹ ਕਾਫੀ ਵਕਤ ਪੜ੍ਹਦੇ ਨੇ, ਫੇਸਬੁੱਕ 'ਤੇ ਹੁੰਦੇ ਨੇ ਔਰ ਬਹੁਤ ਸਾਰੀਆਂ ਨਿਊਜ਼ ਕਾਮੈਂਟਸ ਜਾਂ ਹੈਲਥੀ ਇਨਪੁਟ ਉਹਨਾਂ ਤੋਂ ਸਾਨੂੰ ਮਿਲਦੀ ਰਹਿੰਦੀ ਹੈ ਜਿਹਦੇ ਲਈ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੀ। ਇਹ ਲਿਖਤ ਜਿਹੜੀ ਆ ਉਹਨਾਂ ਦੀ ਜਿਸ ਪਾਸੇ ਵੱਲ ਇਸ਼ਾਰਾ ਕਰਦੀ ਹੈ ਇਹ ਸਿਰਫ ਉੱਥੋਂ ਤੱਕ ਹੀ ਮਹਿਦੂਦ ਨਹੀਂ ਹੈ। ਮੈਂ ਵੀ ਹੁਣ ਆਲਮੋਸਟ 25 ਸਾਲ ਅਮਰੀਕਾ 'ਚ ਆਪਣੇ ਸਿੱਖ ਘਰਾਂ 'ਚ ਰਹਿਣ ਦਾ ਵੀ ਮੌਕਾ ਬਣਦਾ ਹੈ, ਜਾਣ ਦਾ ਵੀ ਹੈ। ਬਹੁਤ ਸਾਰੇ ਹਮਦਰਦ ਜਾਂ ਦੁਖੀ ਜਿਹੜੇ ਨੇ ਉਹ ਆਪਣੀ ਦਾਸਤਾਨ ਵੀ ਸੁਣਾਉਂਦੇ ਨੇ ਜੀ ਔਰ ਮੈਂ ਸਮਝਦਾ ਵੀ ਇੱਥੇ ਵੀ ਇਹ ਰੁਝਾਨ ਹੈ। ਔਰ ਜੇ ਇਹਨੂੰ ਕੁੱਲ ਮਿਲਾ ਕੇ ਦੇਖਿਆ ਜਾਏ ਜਿਵੇਂ ਉਹਨਾਂ ਨੇ ਇਸ਼ਾਰਾ ਕੀਤਾ ਕਿਉਂਕਿ ਮੈਨੂੰ ਯਾਦ ਹੈ ਕਿ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਦੇ ਵਿੱਚ ਜਾਂ 1930-40 'ਚ ਉਦੋਂ ਇੱਕ ਬਿਰਧ ਘਰ ਸੁਣੀਦਾ ਸੀ। ਉਹ ਵੀ ਭਾਈ ਵੀਰ ਸਿੰਘ ਜੀ ਦੇ ਐਫਰਟ ਦੇ ਨਾਲ ਭਾਈ ਵੀਰ ਸਿੰਘ ਬਿਰਧ ਘਰ ਤਰਨਤਾਰਨ ਸਾਹਿਬ ਚੀਫ ਖਾਲਸਾ ਦੀਵਾਨ ਨੇ ਖੋਲ੍ਹਿਆ ਸੀ ਅਤੇ ਉਹਦੇ 'ਚ ਵੀ ਬਿਸਤਰੇ ਖਾਲੀ ਹੁੰਦੇ ਸੀ। ਔਰ ਹਾਲਾਂਕਿ ਉਸ ਦਾ ਮਕਸਦ ਜ਼ਿਆਦਾ ਇਹ ਸੀ ਕਿ ਜਿਨ੍ਹਾਂ ਨੇ ਗ੍ਰਸਤ ਜੀਵਨ ਦੇ ਵਿੱਚ ਨਹੀਂ ਪ੍ਰਵੇਸ਼ ਕੀਤੇ ਜਾਂ ਕੋਈ ਜਿਵੇਂ ਸੈਂਟਰਲ ਖਾਲਸਾ ਯਤੀਮਖਾਨਾ ਦੂਸਰਿਆਂ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ ਬਹੁਤ ਸਾਰੇ ਇਸ ਕਿਸਮ ਦੇ ਸੀ ਕਿ ਉਹਨਾਂ ਦੇ ਲਈ ਬਜ਼ੁਰਗ ਉਮਰ ਦੇ ਵਿੱਚ ਜਦੋਂ ਆਪਣੀ ਸਰੀਰਕ ਕਿਰਿਆ ਨਹੀਂ ਸੋਧ ਸਕਦੇ ਤੇ ਉਹਨਾਂ ਦੀ ਸਹੂਲਤ ਦੇ ਲਈ ਕੁਝ ਹੋਏ। ਔਰ ਅੱਜ ਜਿਵੇਂ ਉਹਨਾਂ ਨੇ ਵੀ ਕਿਹਾ ਔਰ ਵੈਸੇ ਵੀ ਹੋਰ ਵੀ ਇਸ ਬਾਰੇ ਸਾਨੂੰ ਜਾਣਕਾਰੀ ਹਮੇਸ਼ਾ ਮਿਲਦੀ ਰਹਿੰਦੀ ਹੈ ਕਿ ਇਹ ਰੁਝਾਨ ਔਰ ਅਦਾਲਤਾਂ ਦੇ ਵਿੱਚ ਕੇਸ ਔਰ ਇਹਦੇ 'ਚ ਕੋਈ ਅਨਪੜ੍ਹ ਲੋਕ ਸ਼ਾਮਲ ਨਹੀਂ ਨੇ, ਪੜ੍ਹੇ ਲਿਖੇ ਔਰ ਜਿਨ੍ਹਾਂ ਦੇ ਪੇਰੈਂਟਸ ਹੁਣ ਹੋਏਗਾ ਇਹ ਕਿ ਜੀ ਕੋਰਟ 'ਚ ਕੇਸ ਚੱਲ ਰਿਹਾ ਹੈ, ਪਿਓ ਬ੍ਰਿਗੇਡੀਅਰ ਹੈ, ਪੁੱਤਰ ਜਿਹੜਾ ਉਹ IAS ਲੱਗਾ ਹੋਇਆ ਅਤੇ ਉਹਨੇ ਪਿਓ ਨੂੰ ਘਰੋਂ ਕੱਢਿਆ ਹੋਇਆ ਅਤੇ ਘਰ ਜਿਹੜਾ ਉਹਨੇ ਜਾਲੀ ਰਜਿਸਟਰੀ ਕਰਾ ਕੇ ਆਪਣੇ ਨਾਂ ਲਵਾਇਆ ਹੋਇਆ ਅਤੇ ਪਿਓ ਦਰ ਦੇ ਧੱਕੇ ਖਾ ਰਿਹਾ ਬ੍ਰਿਗੇਡੀਅਰ ਲੈਵਲ। ਯਾਨੀ ਇਸ ਲੈਵਲ ਦੇ ਬੰਦੇ ਆਲਾ ਆਫਿਸਰਸ ਜਿਨ੍ਹਾਂ ਦੀਆਂ ਕਹਾਣੀਆਂ ਜੇ ਅਸੀਂ ਕਿਤੇ ਉਹ ਫੀਚਰ ਇੱਕ ਸ਼ੁਰੂ ਕਰ ਦਈਏ ਤਾਂ ਮੇਰਾ ਖਿਆਲ ਹੈ ਕਿ ਵੀ ਸਾਨੂੰ 5 ਸਾਲ ਦਾ ਮਟੀਰੀਅਲ ਮਿਲ ਜਾਏਗਾ ਕਿ ਜੀ ਕੀ ਕਹਾਣੀ ਹੈ, ਘਰਾਂ 'ਚ ਕੀ ਹੋ ਰਿਹਾ ਜੀ। ਔਰ ਇਹੀ ਰੁਝਾਨ ਇੱਥੇ ਉਨੀ ਦੇਰ ਤੱਕ ਅਸੀਂ ਬਜ਼ੁਰਗਾਂ ਨੂੰ ਵੈਲਕਮ ਕਰਦੇ ਜਿਹਦੇ 'ਚ ਸਾਨੂੰ ਲੱਗਦਾ ਹੈ ਕਿ ਜੀ ਬੱਚੇ ਛੋਟੇ ਨੇ, ਜੇ ਉੱਥੇ ਗਏ ਨਿਆਣਿਆਂ ਨੂੰ ਦਾਖਲ ਕਰਾਇਆ ਚਾਈਲਡ ਕੇਅਰ 'ਚੋਂ $600 ਲੱਗ ਜਾਂਦਾ ਹਫ਼ਤੇ ਦਾ। ਦੂਜਾ ਹੈ ਚਲੋ ਇਹ ਹੈ ਕੁਛ ਨੂੰ ਹੁੰਦਾ ਜੀ ਚਲੋ ਪੈਨਸ਼ਨ ਮਿਲਦੀ ਹੈ, ਕੈਨੇਡਾ 'ਚ ਖਾਸ ਤੌਰ 'ਤੇ ਇਹ ਰੁਝਾਨ ਸੀ ਜੀ। ਹੁਣ ਮਤਲਬ ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਨੂੰ ਦਿੰਦੇ ਨਹੀਂ ਜਾਂ ਪੈਨਸ਼ਨ ਜੇ ਰਹਿ ਰਹੇ ਨੇ ਮੁੰਡੇ ਕੋਲ ਧੀ ਕੋਈ ਜਿਹੜੀ ਆ ਉਹ ਕਮਜ਼ੋਰ ਹੈ ਜੋ ਉਹਨੂੰ ਦੇ ਰਹੇ ਨੇ ਫਿਰ ਉਹਨੂੰ ਕਹਿੰਦੇ ਮਾਈ ਹੁਣ ਉੱਥੇ ਜਾ ਤੂੰ ਜਿੱਥੇ ਤੈਨੂੰ ਮਿਲਦਾ। ਇੱਥੇ ਕਈਆਂ ਨੇ ਇਸ ਅਮਰੀਕਾ ਦੇ ਵਿੱਚ ਇਸ ਕੋਟੇ ਦੇ ਵਿੱਚ ਤੁਹਾਨੂੰ ਚੀਪ ਘਰ ਮਿਲ ਜਾਂਦਾ ਹੈ ਕਿ ਜੀ ਤੁਹਾਡਾ ਕੋਈ ਨਹੀਂ, ਉੱਥੇ ਜਾ ਕੇ ਉੱਥੇ ਜਮ੍ਹਾਂ ਕਰਾਇਆ ਹੁੰਦਾ ਮਾਂ ਪਿਓ ਨੂੰ। ਉਹ ਵੀ ਮੈਂ ਵਰਜੀਨੀਆ 'ਚ ਕੁਝ ਫੈਮਲੀਜ਼ ਨੂੰ ਜਾਣਦਾ ਜਿਹੜੇ ਬਹੁਤ ਚੰਗੇ ਬਜ਼ੁਰਗ ਔਰ ਜਿਨ੍ਹਾਂ ਨੇ ਔਰ ਉਹਨਾਂ ਦੀਆਂ ਅੱਖਾਂ 'ਚ ਅਥਰੂ ਦੇਖੇ ਨਹੀਂ ਜਾਂਦੇ। ਔਰ ਮੈਨੂੰ ਇਹ ਸੁਣ ਕੇ ਜਾਂ ਇਹਨਾਂ ਦੀ ਲਿਖਤ ਤੋਂ ਬਾਅਦ ਸੁਣ ਤਾਂ ਸਦਾ ਹੀ ਰਹੇ ਹੈ। ਉਹ ਅਜ਼ਰਬਾਈਜਾਨ ਦੀ ਇੱਕ ਕਹਾਵਤ ਹੈ, ਉਹਨਾਂ ਦਾ ਕਹਿਣਾ ਹੈ ਵੀ ਮਾਂ ਬਾਪ 10 ਬੱਚਿਆਂ ਨੂੰ ਪਾਲ ਸਕਦੇ ਨੇ ਪਰ 10 ਬੱਚੇ ਮਿਲ ਕੇ ਮਾਂ ਬਾਪ ਨੂੰ ਨਹੀਂ ਪਾਲ ਸਕਦੇ। ਔਰ ਇਹ ਬੇਸ਼ੱਕ ਅਖਾਣ ਸੀ ਜਾਂ ਕਿਵੇਂ ਆਇਆ ਅੱਜ ਹਾਲਤ ਇਹ ਬਣੀ ਹੋਈ ਹੈ ਕਿ ਇੱਕ ਪਾਸੇ ਉਹੀ ਮਾਂ ਬਾਪ ਨੇ ਜਿਹੜੇ ਔਲਾਦ ਦੇ ਲਈ ਕਿਵੇਂ ਸੁੱਖਾਂ ਸੁੱਖਦੇ ਨੇ, ਕੋਈ ਜਿਹੜਾ ਮਜ਼ਾਰ ਨਹੀਂ ਛੱਡਦੇ, ਕੋਈ
ਜਿਹੜਾ ਹੈ ਉਹ ਦੁਆਰਾ ਨਹੀਂ ਛੱਡਦੇ, ਜਿੱਥੇ ਉਹਨਾਂ ਨੂੰ ਲੱਗੇਗਾ ਜੀ ਉੱਥੋਂ ਗਿਆ ਮੁੰਡਾ ਮਿਲ ਜਾਏਗਾ, ਜਾਂ ਨੱਕ ਰਗੜਦੇ ਨੇ, ਕੋਈ ਚਿਰਾਗ ਜਲਾ ਰਿਹਾ, ਕੋਈ ਪਤਾ ਨਹੀਂ ਕੀ ਕੀ ਕਰ ਰਹੇ ਨੇ, ਉਹ ਮੁੰਡੇ ਲੈਣ ਲਈ ਕੁੜੀਆਂ ਕੁੱਖ ਦੇ ਵਿੱਚ ਬਰਵਾ ਦਿੰਦੇ ਨੇ, ਲਿਜਾ ਕੇ ਪ੍ਰੈਸ਼ਰਾਈਜ਼ ਕਰਕੇ ਕਿ ਬਈ ਕੁੜੀ ਨਾ ਜੰਮੀ ਜੀ। ਲੇਕਿਨ ਜਦੋਂ ਹੁਣ ਉਹ ਹਾਲਤ ਬਣ ਰਹੀ ਹੈ, ਫਿਰ ਉਹੀ ਢਿੱਡ 'ਚ ਘਸੁੰਨ ਦੇ ਕੇ ਰੋ ਰਹੇ ਹੁੰਦੇ ਨੇ। ਕੀ ਹੈ ਠੀਕ ਹੈ, ਇੱਕ ਪਾਰਟ ਤਾਂ ਇਹਨੂੰ ਅਸੀਂ ਅਧਿਆਤਮ ਦੇ ਥੱਲੇ ਲੈਂਦੇ ਹਾਂ, ਜਿਵੇਂ ਗੁਰੂ ਸਾਹਿਬ ਨੇ ਫਰਮਾਇਆ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀਂ, ਨਾਨਕ ਥਿਰ ਹਰ ਭਗਤ ਹੈ ਤਿਹ ਰਾਖੋ ਮਨ ਮਾਹੇ। ਇੱਕ ਅਲਟੀਮੇਟ ਹਕੀਕਤ ਹੈ। ਔਰ ਗੁਰੂ ਸਾਹਿਬ ਕਹਿੰਦੇ ਨੇ ਵੀ ਮੈਂ ਖੁਦ ਕਰਕੇ ਦੇਖਿਆ, ਆਪਣੇ ਤਜਰਬੇ ਤੋਂ ਇਹ ਗੱਲ ਕਹਿ ਰਿਹਾ, ਕੋਈ ਸੁਣੀ ਸੁਣਾਈ ਗੱਲ ਨਹੀਂ ਹੈ ਕਿ ਕੋਈ ਕਿਸੇ ਦਾ ਨਹੀਂ ਹੈ ਜੀ। ਹੁਣ ਆਪਣੇ ਸੁਖ ਸਿਉ ਹੀ ਜਗ ਫਾਦਿਓ ਕੋ ਕਾਹੂ ਕੋ ਨਾਹੀਂ, ਸਾਰੇ ਰਿਸ਼ਤੇ ਆਪਣੇ ਸੁੱਖਾਂ ਨਾਲ ਬੱਝੇ ਹੋਏ ਨੇ। ਪਰ ਮੈਂ ਸਮਝਦਾ ਹਾਂ ਵੀ ਇਹ ਜਿਹੜੀ ਸਿੱਖੀ ਹੈ ਇਹ ਤਾਂ ਸਾਨੂੰ ਸ਼ੁਕਰਗੁਜ਼ਾਰੀ ਸਿਖਾਉਂਦੀ ਹੈ। ਅਸੀਂ ਰੱਬ ਦਾ ਨਾਮ ਕਿਉਂ ਲੈਂਦੇ, ਤੇ ਰੱਬ ਦਾ ਸਿਮਰਨ, ਰੱਬ ਨੂੰ ਯਾਦ ਕਰਨ ਲਈ ਗੁਰੂ ਸਾਹਿਬ ਨੇ ਸਾਨੂੰ ਕਿਉਂ ਕਿਹਾ? ਇਸ ਲਈ ਕਿ ਜੈ ਪ੍ਰਸਾਦ ਬਸੈ ਸੁਖ ਮੰਦਰ, ਤਸੈ ਧਿਆਏ ਸਦਾ ਮਨ ਅੰਦਰ। ਉਹ ਸਾਰੀ ਅਸ਼ਟਪਦੀ ਹੀ ਕਿ ਭਾਈ ਉਹਦੀ ਕਿਰਪਾ ਨਾਲ ਤੇਰੇ ਕੋਲ ਚੰਗਾ ਘਰ ਹੈ, ਚੰਗੀ ਤੈਨੂੰ ਖਾਣ ਨੂੰ ਮਿਲਦਾ ਹੈ, ਤੂੰ ਚੰਗੇ ਸੁਗੰਧਤ ਜਿਹੜੀਆਂ ਨੇ ਉਹ ਚੀਜ਼ਾਂ ਲਾਉਂਦਾ ਹੈ, ਤੂੰ ਚੰਗੇ ਕੱਪੜੇ ਪਾਉਂਦਾ ਹੈ। ਤੇ ਜੇ ਇਹ ਸਾਡਾ ਕ੍ਰਾਈਟੇਰੀਆ ਰੱਬ ਨੂੰ ਯਾਦ ਕਰਨ ਦਾ ਗੁਰੂ ਸਾਹਿਬ ਨੇ ਮਿੱਥਿਆ ਹੈ, ਤੇ ਜਿਸ ਮਾਂ ਬਾਪ ਨੇ ਜਨਮ ਦਿੱਤਾ, ਜਿਸ ਮਾਂ ਨੇ 9 ਮਹੀਨੇ 10 ਮਹੀਨੇ ਕੁੱਖ ਦੇ ਵਿੱਚ ਰੱਖ ਕੇ ਆਪਣਾ ਬੋਨ ਐਂਡ ਬਲੱਡ, ਆਪਣੀਆਂ ਹੱਡੀਆਂ ਫਲੈਸ਼ ਜਿਹੜੀਆਂ ਨੇ ਉਹਦੇ ਚੋਂ ਫੀਡ ਕੀਤਾ, ਜਿਸ ਬਾਪ ਨੇ ਕਿਵੇਂ ਉਂਗਲ ਫੜ ਕੇ ਕੁੱਛੜ ਚੁੱਕ ਕੇ ਕੁੱਛੜ ਤੋਂ ਪਹਿਲਾ ਕਦਮ ਧਰਤੀ ਤੇ ਰੱਖਣਾ ਸਿਖਾਇਆ, ਉਂਗਲ ਫੜ ਕੇ ਤੁਰਨ ਦੀ ਜਾਚ ਸਿਖਾਈ, ਜਿਨ੍ਹਾਂ ਨੇ ਬੋਲਣਾ ਸਿਖਾਇਆ, ਤੋਤਲੀ ਜ਼ਬਾਨ ਹੈ, ਬਾਰ-ਬਾਰ ਰਿਪੀਟ ਕਰ ਰਿਹਾ ਕਿ ਬੱਚਾ ਬੋਲ ਰਿਹਾ, ਉਹੀ ਬਜ਼ੁਰਗ ਜਦੋਂ ਕੋਈ ਗੱਲ ਪਹਿਲੀ ਦੀ ਥਾਂ ਦੂਜੀ ਵਾਰੀ ਰਿਪੀਟ ਕਰਨਗੇ, ਕਹਿਣਗੇ ਤੈਨੂੰ ਦੱਸਿਆ ਨਹੀਂ ਬਾਪੂ, ਤੈਨੂੰ ਸੁਣਦਾ ਨਹੀਂ, ਤੂੰ ਚੁੱਪ ਕਰ। ਔਰ ਮੈਂ ਦੇਖਿਆ ਵੀ ਕਿਸ ਕਦਰ ਪੜ੍ਹੇ ਲਿਖੇ ਲੋਕ ਔਰ ਵੈਲ ਲੋਕ ਉਹ ਬੇਇੱਜ਼ਤ ਕਰਦੇ ਨੇ ਆਪਣੇ ਮਾਪਿਆਂ ਨੂੰ। ਔਰ ਇਹ ਜਿਹੜਾ ਪਾਰਟ ਹੈ ਵੀ ਉਹਨਾਂ ਨੂੰ ਤੁਸੀਂ ਮਾਪਿਓ ਦੀਆਂ ਬਲੈਸਿੰਗਸ ਤੋਂ ਦੂਰ ਹੋ ਜਾਓਗੇ, ਇੱਦਾਂ ਦੇ ਘਰ ਫਿਰ ਵਸਦੇ ਵੀ ਨਹੀਂ ਹੈ। ਔਰ ਅੱਗੋਂ ਜਿਹੜਾ ਇੰਡੀਵਿਜੂਅਲਿਜ਼ਮ ਆਇਆ ਨਾ, ਜਿਹੜਾ ਇਹ ਗਰੀਡ ਆਈ ਹੈ, ਲਾਲਚ ਆਇਆ, ਵਿਅਕਤੀਵਾਦ ਆਇਆ, ਇੰਡੀਵਿਜੂਅਲਿਜ਼ਮ ਜਿਹਨੂੰ ਕਹਿੰਦੇ ਨੇ, ਉਹਦਾ ਫਿਰ ਨਜ਼ਰ ਆ ਹੀ ਰਿਹਾ। ਫਿਰ ਐਵੇਂ ਨਹੀਂ ਹੈ ਵੀ ਡਾਈਵੋਰਸ ਰੇਟ 50% ਤੇ ਪਹੁੰਚ ਗਿਆ, ਬੈਟਰਿੰਗ ਹੋ ਰਹੀ ਹੈ, ਨਿਆਣੇ ਅੱਗੋਂ ਤੇ ਜੋ ਜਿਹਾ ਅਸੀਂ ਮਾਪਿਓ ਨੇ ਕੀਤਾ ਤਾਂ ਫਿਰ ਅਸੀਂ ਆਪਣੇ ਪੁੱਤਰਾਂ ਧੀਆਂ ਨੂੰ ਚੰਬੜੇ ਹੁੰਦੇ ਆ, ਮੇਰਾ ਪੁੱਤੂ ਮੇਰਾ ਫਲਾਣਾ। ਉਹਨਾਂ ਨੇ ਵੀ ਦੇਖਿਆ ਹੁੰਦਾ ਕੀ ਕੀਤਾ। ਜੋ ਅੱਜ ਅਸੀਂ ਪੇਰੈਂਟਸ ਨਾਲ ਕਰ ਰਹੇ ਹਾਂ ਇਹ ਉਹ ਉਹਨਾਂ ਦੇ ਨਾਲ ਵੀ ਉਹੀ ਕੁਛ ਵਾਪਰਨਾ। ਸੋ ਮੈਂ ਇਹ ਸਮਝਦਾ ਹਾਂ ਕਿ ਵੀ ਇਹ ਸਾਡੇ ਜਿਹੜੇ ਵੀ ਇਸ ਪ੍ਰੋਗਰਾਮ ਨੂੰ ਸੁਣਦੇ ਨੇ ਦੇਖਦੇ ਨੇ ਉਹ ਇਸ ਗੱਲ ਦਾ ਧਿਆਨ ਰੱਖਣ, ਜੇ ਤੁਸੀਂ ਮਾਪਿਓ ਤੋਂ ਵਿੱਥ ਬਣਾਈ ਹੋਈ ਹੈ, ਬਿਨਾਂ ਵਜ੍ਹਾ ਮਾਪਿਓ ਨੂੰ ਤੋਂ ਜਿਹੜਾ ਉਹਨਾਂ ਨਾਲ ਕਮਿਊਨੀਕੇਸ਼ਨ ਤੋੜ, ਜਾ ਕੇ ਆਪਣੀ ਮਾਂ ਨੂੰ ਦੇ ਗਲ ਲੱਗੋ, ਆਪਣੇ ਪਿਓ ਦੇ ਜਿਹੜਾ ਹੈ ਉਸ ਦੇ ਸਾਹਮਣੇ ਆਪਣਾ ਆਪਾ ਝੁਕਾਓ, ਆਪਣੇ ਮਾਪਿਓ ਨੂੰ ਸਤਿਕਾਰ ਦਿਓ, ਘਰਾਂ ਦੇ ਵਿੱਚ ਆਪਣੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰੋ। ਇਸ ਤੋਂ ਵੱਡਾ ਕੋਈ ਸਵਾਬ ਨਹੀਂ ਹੈ, ਕੋਈ ਪੁੰਨ ਨਹੀਂ ਹੈ। ਤੇ ਜੇ ਮਾਂ-ਬਾਪ ਰੋਲਦੇ ਨੇ, ਤੁਸੀਂ ਕਹੋ ਜੀ ਅਸੀਂ ਹੇਮਕੁੰਟ ਗਏ ਜੀ, ਅਸੀਂ ਹਜੂਰ ਸਾਹਿਬ ਗਏ ਜੀ, ਉਹਦਾ ਕੋਈ ਮਤਲਬ ਨਹੀਂ ਜੀ। ਬਿਲਕੁਲ, ਇਹ ਤਾਂ ਬਿਲਕੁਲ ਗੁਰੂ ਸਾਹਿਬ ਨੇ ਇਹ ਗੱਲ ਸਾਨੂੰ ਰਿਮੈਂਬਰ ਕਰਵਾਈ ਹੋਈ ਹੈ ਕਿ ਵੀ ਹੁਣ ਗੁਰੂ ਰਾਮਦਾਸ ਜੀ ਦਾ ਇਹ ਸ਼ਬਦ ਹੈ ਕਿ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਉ ਝਗਰਨ ਪਾਪ। ਕਿ ਉਹ ਪੁੱਤਰ ਕਿਉਂ ਝਗੜਾ ਕਰਦਾ ਪਿਓ ਨਾਲ? ਜਿਹਨੇ ਤੈਨੂੰ ਜੰਮਿਆ, ਜਿਹਨੇ ਤੈਨੂੰ ਪਾਲਿਆ, ਉਹਦੇ ਨਾਲ ਝਗੜਨਾ ਪਾਪ ਹੈ। ਔਰ ਅਸੀਂ ਪਾਪ ਕਰ ਰਹੇ ਹਾਂ। ਕੋਈ ਸਾਡਾ ਧਰਮ ਕਰਮ ਕੋਈ ਜਿਹੜਾ ਉਹ ਸਾਨੂੰ ਉਹ ਫਰੂਟ ਨਹੀਂ ਦੇਗਾ। ਔਰ ਇਹੀ ਹਸ਼ਰ, ਇਸ ਤੋਂ ਬਦਤਰ ਹਸ਼ਰ ਜਿਹੜਾ ਅਸੀਂ ਆਪਣੇ ਬੱਚੇ ਬੱਚੀਆਂ ਦੇ ਹੱਥਾਂ 'ਚ ਲਵਾਂਗੇ। ਸੋ ਇਹਨਾਂ ਦਾ ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਇੱਕ ਬੜੇ ਅਹਿਮ ਇਸ਼ੂ ਦੇ ਉੱਤੇ ਜਿਹੜਾ ਸਾਡਾ ਧਿਆਨ ਕੇਂਦਰਿਤ ਕਰਵਾਇਆ ਜੀ। ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।